6 ਅਗਸਤ 1945 ਨੂੰ ਅਮਰੀਕਾ ਨੇ ਆਪਣਾ ਪਹਿਲਾ ਐਟਮ ਬੰਬ ਹੀਰੋਸ਼ੀਮਾ ਜਾਪਾਨ ਦੇ ਸ਼ਹਿਰ ਦੇ ਉੱਤੇ ਸੁੱਟ ਕੇ ਉਹਨੂੰ ਮੁਕੰਮਲ ਤਬਾਹ ਕੀਤਾ ਸੀ। 9 ਅਗਸਤ ਨੂੰ ਦੂਸਰਾ ਐਟਮ ਬੰਬ ਨਾਗਾਸਾਕੀ ਸ਼ਹਿਰ ਦੇ ਉੱਤੇ ਸੁੱਟ ਕੇ ਲੱਖਾਂ ਲੋਕਾਂ ਨੂੰ ਉੱਥੇ ਵੀ ਮੁਕੰਮਲ ਤੌਰ ਦੇ ਉੱਤੇ ਖਤਮ ਕੀਤਾ ਸੀ। ਅੱਜ ਤੱਕ ਇਨਸਾਨੀ ਤਾਰੀਖ ਦੇ ਵਿੱਚ ਇੱਕੋ ਇੱਕ ਮੁਲਕ ਨੇ ਨਿਊਕਲੀਅਰ ਹਥਿਆਰ ਇਸਤੇਮਾਲ ਕੀਤੇ ਨੇ, ਉਹ ਅਮਰੀਕਾ ਹੈ। ਅੱਜ ਇੰਨੇ ਕੁ ਨਿਊਕਲੀਅਰ ਵਾਰਹੈਡ ਨੇ ਦੁਨੀਆ ਦੇ ਵਿੱਚ, ਇੰਨੇ ਕੁ ਨਿਊਕਲੀਅਰ ਹਥਿਆਰ ਨੇ ਕਿ ਕਿਸੇ ਹੋਰ ਏਲੀਅਨ ਨੂੰ ਜਾਂ ਕਿਸੇ ਹੋਰ ਪਲੈਨਟ ਵਾਲਿਆਂ ਨੂੰ ਆ ਕੇ ਸਾਨੂੰ ਤਬਾਹ ਕਰਨ ਦੀ ਲੋੜ ਨਹੀਂ ਹੈ। ਆਪਣੀ ਤਬਾਹੀ ਦਾ ਸਮਾਨ ਤਿਆਰ ਕਰਕੇ ਅਸੀਂ ਕੋਲ ਹੀ ਰੱਖਿਆ ਹੋਇਆ। ਜਦੋਂ ਤੁਸੀਂ ਇੰਡੀਆ ਪਾਕਿਸਤਾਨ ਦੇ ਹਵਾਲੇ ਨਾਲ ਦੇਖਦੇ ਹੋ, ਉਹ ਤੇ ਮਿੰਟ 2 ਮਿੰਟ ਦਾ ਗੈਪ ਜਿਹੜਾ ਦੋਨੋਂ ਪਾਸੇ ਮੁਕੰਮਲ ਜਿਹੜੀ ਆ ਉਹ ਤਬਾਹੀ ਕਰ ਸਕਦਾ। ਫੈਡਰੇਸ਼ਨ ਆਫ ਅਮਰੀਕਨ ਸਾਇੰਟਿਸਟ ਨੇ ਇਹ ਦਾਅਵਾ ਕੀਤਾ ਕਿ ਇਹ ਇੱਕ ਬਹੁਤ ਵੱਡਾ ਚੀਨ ਜਿਹੜਾ ਉਹ ਨਿਊਕਲੀਅਰ ਮਿਸਾਈਲ ਫੀਲਡ ਬਣਾ ਰਿਹਾ ਅੰਡਰਗਰਾਉਂਡ ਸਾਈਲੋ ਦੇ ਵਿੱਚ। ਕੋਵਿਡ-19 ਦੇ ਚੱਲਦਿਆਂ ਅਸੀਂ ਉਹ ਡਿਸਟਰਕਸ਼ਨ ਦੇਖੀ, ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਜਾਂਦੀਆਂ, ਪਰ ਆਪਣੀ ਤਬਾਹੀ ਦਾ ਆਪ ਸਮਾਨ ਤਿਆਰ ਕਰਕੇ ਉਸੇ ਹੀ ਸੁੱਕੇ ਬਾਰੂਦ ਦੇ ਉੱਤੇ ਅਸੀਂ ਬੈਠੇ ਹੋਏ ਹਾਂ, ਜਿਹਨੂੰ ਸਾਡੇ ਹੀ ਆਪਣੇ ਕਿਸੇ ਨੇ ਤੀਲੀ ਲਾਣੀ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਤੋਂ ਠੀਕ 76 ਸਾਲ ਪਹਿਲਾਂ 6 ਅਗਸਤ 1945 ਨੂੰ ਅਮਰੀਕਾ ਨੇ ਜਾਪਾਨ ਦੇ ਸ਼ਹਿਰ ਹੀਰੋਸ਼ੀਮਾ ਤੇ ਐਟਮ ਬੰਬ ਸੁੱਟ ਕੇ ਭਾਰੀ ਤਬਾਹੀ ਜਿਹੜੀ ਉਹ ਮਚਾਈ ਸੀ। ਸੋ ਉਸ ਤੋਂ 3 ਦਿਨ ਬਾਅਦ ਨਾਗਾਸਾਕੀ ਸ਼ਹਿਰ ਨੂੰ ਵੀ ਐਟਮ ਬੰਬ ਨਾਲ ਤਬਾਹ ਕਰ ਦਿੱਤਾ ਗਿਆ ਸੀ। ਸੋ ਅੱਜ ਅਸੀਂ ਦੁਨੀਆ ਵਿੱਚ ਦੁਬਾਰਾ ਨਿਊਕਲੀਅਰ ਹਥਿਆਰਾਂ ਦੀ ਜਿਹੜੀ ਦੌੜ ਹੈ ਉਹ ਦੇਖ ਰਹੇ ਹਾਂ। ਵਿਊਅਰਸ, ਇਉਂ ਜਾਪਦਾ ਹੈ ਕਿ ਨਿਊਕਲੀਅਰ ਹਥਿਆਰਾਂ ਨੇ ਸਾਡੀ ਧਰਤੀ ਦੀ ਤਬਾਹੀ ਨਿਸ਼ਚਿਤ ਕਰ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਕਸਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸ਼ੁੱਕਰਵਾਰ ਦੇ ਫਰਾਈਡੇ ਦੇ ਪ੍ਰੋਗਰਾਮਾਂ 'ਚ ਕੁਛ ਨਾ ਕੁਛ ਹਿਸਟਰੀ ਓਰੀਐਂਟਡ ਗੱਲ ਕਰੀਏ। ਹਾਲਾਂਕਿ ਅੱਜ ਸਾਡਾ ਪਹਿਲਾ ਸੈਗਮੈਂਟ ਵੀ ਜਿਹੜਾ ਹੈ ਉਹ ਸਪੋਰਟਸ ਦੀ ਹਿਸਟਰੀ ਔਰ ਕਿਵੇਂ ਉਹਦੇ ਨਾਲ ਜੁੜਿਆ ਹੋਇਆ ਨਸਲਵਾਦ ਜਾਂ ਉਸ ਨਾਲ ਅੱਜ ਭਾਰਤ ਦੇ ਕੰਟੈਕਸਟ 'ਚ ਫਿਰਕੂ ਨਫ਼ਰਤ, ਉਸ ਦਾ ਕੀ ਰੋਲ ਰਿਹਾ। ਪਰ ਅੱਜ ਉਹ ਦਿਨ ਵੀ ਹੈ ਜਦੋਂ ਕਿ ਠੀਕ 76 ਸਾਲ ਪਹਿਲਾਂ 6 ਅਗਸਤ 1945 ਨੂੰ ਅਮਰੀਕਾ ਨੇ ਆਪਣਾ ਪਹਿਲਾ ਐਟਮ ਬੰਬ ਹੀਰੋਸ਼ੀਮਾ ਜਾਪਾਨ ਦੇ ਸ਼ਹਿਰ ਦੇ ਉੱਤੇ ਸੁੱਟ ਕੇ ਉਹਨੂੰ ਮੁਕੰਮਲ ਤਬਾਹ ਕੀਤਾ ਸੀ। 3 ਦਿਨ ਬਾਅਦ ਫਿਰ 9 ਅਗਸਤ ਨੂੰ ਦੂਸਰਾ ਐਟਮ ਬੰਬ ਨਾਗਾਸਾਕੀ ਸ਼ਹਿਰ ਦੇ ਉੱਤੇ ਸੁੱਟ ਕੇ ਲੱਖਾਂ ਲੋਕਾਂ ਨੂੰ ਉੱਥੇ ਵੀ ਮੁਕੰਮਲ ਤੌਰ ਦੇ ਉੱਤੇ ਖਤਮ ਕੀਤਾ ਸੀ। ਐਨਵਾਇਰਨਮੈਂਟ, ਪਲਾਂਟਸ, ਐਨੀਮਲਸ, ਔਰ ਉਹ ਤਬਾਹੀ ਦਾ ਮੰਜ਼ਰ ਅੱਜ ਵੀ ਜਦੋਂ ਅਸੀਂ ਇਹ ਗੱਲ 76 ਸਾਲ ਬਾਅਦ ਕਰ ਰਹੇ ਤੇ ਕੀ ਇਸ ਸਾਰੇ ਤੋਂ ਬਾਅਦ ਇਸ 76 ਸਾਲ 'ਚ ਸਾਡਾ ਇਨਸਾਨੀ ਸਮਾਜ ਕਿੱਥੋਂ ਕਿੱਥੇ ਪਹੁੰਚਿਆ, ਕੀ ਅਸੀਂ ਕੋਈ ਸਬਕ ਸਿੱਖਿਆ। ਔਰ ਉਹੀ ਅਮਰੀਕਾ ਜਿਹੜਾ ਕਿ ਬਾਕੀਆਂ ਨੂੰ ਜਿਹੜਾ ਉਸਨੇ ਅੱਜ ਵੀ ਉਹ ਨਾਰਥ ਕੋਰੀਆ ਹੋਏ ਜਾਂ ਕਿਸੇ ਹੱਦ ਤੱਕ ਪਾਕਿਸਤਾਨ ਦੇ ਉੱਤੇ ਜਦੋਂ ਵੀ ਹੁੰਦਾ ਹੈ ਨਿਊਕਲੀਅਰ ਨੂੰ ਲੈ ਕੇ ਜਿਹੜਾ ਉਹ ਪਾਬੰਦੀਆਂ ਦੀ ਗੱਲ ਔਰ ਫਿਕਰ ਦਾ ਇਜ਼ਹਾਰ ਕੀਤਾ ਜਾਂਦਾ ਹੈ। ਸੋ ਇਹ ਵੀ ਦੇਖਣਾ ਜਾਂ ਸਮਝਣਾ ਜ਼ਰੂਰੀ ਹੈ ਕਿ ਅੱਜ ਤੱਕ ਇਨਸਾਨੀ ਤਾਰੀਖ ਦੇ ਵਿੱਚ ਇੱਕੋ ਇੱਕ ਮੁਲਕ ਨੇ ਨਿਊਕਲੀਅਰ ਹਥਿਆਰ ਇਸਤੇਮਾਲ ਕੀਤੇ ਨੇ, ਉਹ ਅਮਰੀਕਾ ਹੈ। ਔਰ ਕਿਤੇ ਵੀ ਉਹਨਾਂ ਹਾਲਾਤਾਂ 'ਚ ਜਦੋਂ ਕਿ ਇਸ ਦੇ ਉੱਤੇ ਵੱਡੀ ਡਿਬੇਟ ਹੈ। ਹਾਲਾਂਕਿ ਹਿਸਟੋਰੀਅਨਸ 2 ਹਿੱਸਿਆਂ ਦੇ ਵਿੱਚ ਵੰਡੇ ਹੋਏ ਨੇ ਕਿ ਕੀ ਜੇ ਵਾਰ ਸੈਕੰਡ ਵਰਲਡ ਵਾਰ ਜਾਂ ਲੀਡ ਉਸ ਦਾ ਮੁਲਕ ਤਾਂ ਜਰਮਨੀ ਸੀ, ਔਰ ਜਰਮਨੀ ਨੇ ਕਿਵੇਂ ਜਿਹੜਾ ਉਹ ਯੂਰਪ ਦੇ ਉੱਤੇ ਆ ਕੇ ਤਬਾਹੀ ਮਚਾਈ ਔਰ ਕਿਵੇਂ ਸਾਰੀ ਪਰਸੀਕਿਊਸ਼ਨ ਜਿਹੜੀ ਯਹੂਦੀਆਂ ਦੇ ਨਾਲ ਜੁੜੀ ਹੋਈ ਹੈ, ਜਿਪਸੀਆਂ ਨਾਲ ਜੁੜੀ ਹੋਈ ਹੈ, ਉਹ ਜਰਮਨਸ ਨੇ ਕੀਤੀ। ਤੇ ਜਦੋਂ ਬੰਬ ਸੁੱਟੇ ਗਏ ਜਾਪਾਨ ਦੇ ਉੱਤੇ ਸੁੱਟੇ ਗਏ। ਹੁਣ ਇਹ ਵੀ ਇੱਕ ਡਿਬੇਟ ਹੈ ਵੀ ਕੀ ਇਹਦੇ ਪਿੱਛੇ ਕੀ ਪਾਰਟ ਹੈ। ਔਰ ਇਹਦੇ 'ਚ ਕਿਉਂਕਿ ਆਲਰੇਡੀ ਜਰਮਨ ਦੀਆਂ ਫੌਜਾਂ ਮਾਸਕੋ ਦੇ ਵਿੱਚ ਜਦੋਂ ਜਾ ਕੇ ਰਸ਼ੀਆ 'ਚ ਵੜਦੇ ਨੇ, ਡਿਫੀਟ ਹੋ ਚੁੱਕਾ ਸੀ ਜਰਮਨੀ। ਔਰ ਇਹ ਵੀ ਕੀਤਾ ਜਾਂਦਾ ਹੈ ਵੀ ਜਦੋਂ ਇੱਕ ਪਾਸੇ ਬਿਲਕੁਲ ਜਰਮਨ ਦਾ ਸਰੈਂਡਰ ਹੋ ਚੁੱਕਾ ਸੀ, ਇਹ ਬੰਬ ਜਾਪਾਨ ਦੇ ਉੱਤੇ ਸੁੱਟਣ ਦਾ ਕੀ ਮਤਲਬ ਸੀ, ਕਿ ਇਹ ਅਵੋਇਡੇਬਲ ਨਹੀਂ ਸੀ। ਔਰ ਕਿਉਂਕਿ ਉਦੋਂ ਤੱਕ ਜਿਹੜਾ ਇਹ ਇੱਕ ਗੱਲ ਨਿਸ਼ਚਿਤ ਸੀ ਕਿ ਜਰਮਨ, ਜਾਪਾਨ, ਉਹਨਾਂ ਦੇ ਅਲਾਈ ਇਟਲੀ ਉਹ ਵਾਰ ਤਾਂ ਹਾਰ ਚੁੱਕੇ ਸੀ। ਸੋ ਇਹ ਇੱਕ
ਵੱਖਰੀ ਡਿਬੇਟ ਹੈ। ਪਰ ਇਸ ਗੱਲ ਨੂੰ ਕੋਈ ਇਨਕਾਰੀ ਨਹੀਂ ਹੋ ਸਕਦਾ ਕਿ ਜੇ ਐਟਮ ਬੰਬ ਸਭ ਤੋਂ ਪਹਿਲਾਂ ਬਣਾਇਆ ਤੇ ਉਹ ਅਮਰੀਕਾ ਨੇ ਹੀ ਬਣਾਇਆ, ਤੇ ਜੇ ਹੁਣ ਤੱਕ ਕਿਸੇ ਨੇ ਇਹਨਾਂ ਸਾਰੇ 76 ਸਾਲਾਂ 'ਚ ਇਸਤੇਮਾਲ ਕੀਤਾ ਹੈ ਤੇ ਉਹ ਵੀ ਅਮਰੀਕਾ ਨੇ ਹੀ ਕੀਤਾ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ। ਬੇਸ਼ੱਕ ਅੱਜ ਜਦੋਂ ਅਸੀਂ ਨਿਊਕਲੀਅਰ ਕਲੱਬ ਦੀ ਗੱਲ ਕਰਦੇ ਹਾਂ, 5 ਮੁਲਕ ਜਿਨ੍ਹਾਂ ਨੂੰ ਬੜਾ ਆਨਰੇਬਲ ਨਿਊਕਲੀਅਰ ਬ੍ਰਾਹਮਣ ਕਹਿ ਸਕਦੇ ਹਾਂ ਅਸੀਂ, ਜਿਨ੍ਹਾਂ ਦੇ ਵਿੱਚ ਅਮਰੀਕਾ ਹੈ, ਰਸ਼ੀਆ ਹੈ, ਚੀਨ ਹੈ, ਫਰਾਂਸ ਹੈ, ਇੰਗਲੈਂਡ ਹੈ, ਹਾਲਾਂਕਿ ਇੰਡੀਆ, ਪਾਕਿਸਤਾਨ, ਇਜ਼ਰਾਈਲ, ਨਾਰਥ ਕੋਰੀਆ ਇਹ ਵੀ ਨੇ, ਪਰ ਉਹਨਾਂ ਨੂੰ ਬ੍ਰਾਹਮਣਾਂ ਨੇ ਕਿਹਾ ਕਿ ਵੀ ਨਹੀਂ, ਤੁਸੀਂ ਸਾਡੇ ਕਲੱਬ 'ਚ ਨਹੀਂ ਆਉਣਾ, ਤੁਹਾਨੂੰ ਜਿਹੜਾ ਅਸੀਂ ਰੈਕਗਨਾਈਜ਼ ਨਹੀਂ ਕਰਦੇ। ਲੇਕਿਨ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਜੇ ਨਿਊਕਲੀਅਰ ਕਲੱਬ ਦੇ 5 ਵੱਡੇ ਬ੍ਰਾਹਮਣਾਂ ਦੀ ਗੱਲ ਵੀ ਕਰੀਏ ਤੇ ਸਭ ਤੋਂ ਜ਼ਿਆਦਾ ਨਿਊਕਲੀਅਰ ਵਾਰਹੈਡਸ, ਕਿਉਂਕਿ ਜਦੋਂ ਹੀਰੋਸ਼ੀਮਾ ਨਾਗਾਸਾਕੀ ਤੇ ਬੰਬ ਸੁੱਟੇ ਗਏ ਉਦੋਂ ਤਾਂ ਜਹਾਜ਼ਾਂ ਦੇ ਉੱਤੇ ਲੱਦ ਕੇ ਕਈ ਟਨ, ਉਹਨਾਂ ਦੀ ਪੂਰੀ ਡੀਟੇਲ ਹੈ, ਅੱਜ ਕਈ ਸਟੋਰੀਜ਼ ਨੇ, ਪਰ ਮੈਂ ਹੁਣ ਵਕਤ ਕਰਕੇ ਡਿਸਕਸ ਨਹੀਂ ਕਰ ਸਕਦਾ ਕਿ ਕੌਣ ਪਾਇਲਟ ਸੀ, ਕਿਵੇਂ ਲੈ ਕੇ ਗਏ, ਕਿਵੇਂ ਹੋਇਆ, ਕੀ ਉਹਨਾਂ ਨੇ ਲੋਕਾਂ ਦੇ ਨਾਲ ਕੀ ਵਾਪਰਿਆ। ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਹੁਣ ਤਾਂ ਜਹਾਜ਼ਾਂ ਦੇ ਉੱਤੇ ਲੱਦਣ ਵਾਲਾ ਕੰਮ ਉਹ ਤਾਂ ਕਰੂਡ ਕਿਸਮ ਦੇ ਬੰਬ ਸੀ, ਹੁਣ ਤਾਂ ਡਿਲੀਵਰੀ ਸਿਸਟਮ ਮਿਜ਼ਾਈਲਾਂ ਔਰ ਮਿਜ਼ਾਈਲ ਦੇ ਉੱਤੇ ਤੁਸੀਂ ਨਿਊਕਲੀਅਰ ਵਾਰਹੈਡ ਲਾ ਦਿੰਦੇ ਹੋ, ਜਿਵੇਂ ਉਹ ਹਵਾਈ ਦੀ ਸ਼ਕਲ ਹੁੰਦੀ ਹੈ ਕਿ ਭਾਈ ਉਹਦੇ ਤੇ ਉਹਦੀ ਟਿਪ ਜਿਹੜੀ ਆ ਉਹ ਨਿਊਕਲੀਅਰ ਹੈ। ਔਰ ਉਹ ਤਾਂ ਅੱਗੇ ਤਾਂ ਉਹਨਾਂ ਨੇ ਬ੍ਰੌਡਲੀ ਸੁੱਟਤੇ ਵੀ ਸਾਰੇ ਹੁਣ ਤਾਂ ਉਸ ਤੋਂ ਅੱਗੇ ਜਿਹਨੂੰ ਟੈਕਟੀਕਲ ਵੈਪਨ ਹੁਣ ਕਿਹਾ ਜਾਣ ਲੱਗ ਗਿਆ ਹੈ, ਫਰਦਰ ਰਿਫਾਈਨਮੈਂਟ। ਇਹਦਾ ਮਤਲਬ ਇਹ ਹੈ ਕਿ ਵੀ ਤੁਸੀਂ ਜਿਹਨੂੰ ਮਰਜ਼ੀ ਟਾਰਗੇਟ ਕਰੋ, ਔਰ ਉਹ ਮਿਜ਼ਾਈਲਾਂ ਜਿਹੜੀਆਂ ਇੰਟਰਕੌਂਟੀਨੈਂਟਲ ਵੀ ਨੇ, ਇਹ ਨਹੀਂ ਵੀ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਹੈ, ਕੰਟੀਨੈਂਟ ਜੇ ਯੂਰਪ ਹੈ ਔਰ ਇੱਕ ਪਾਸੇ ਰਸ਼ੀਆ, ਇੱਕ ਪਾਸੇ ਸਾਊਥ ਅਮਰੀਕਾ ਹੈ, ਜਾਂ ਇੱਕ ਪਾਸੇ ਏਸ਼ੀਆ ਜਾਂ ਅਫਰੀਕਾ ਹੈ, ਤੇ ਉਹ ਉੱਥੋਂ ਜਿਹੜੀਆਂ ਨੇ ਇੱਕ ਖਿੱਤੇ 'ਚ ਉੱਡ ਕੇ ਜਿੱਥੇ ਮਰਜ਼ੀ ਟਾਰਗੇਟ ਕਰਦੇ ਹੋ। ਸੋ ਮਤਲਬ ਇਹ ਹੈ ਕਿ ਜਦੋਂ ਅਸੀਂ ਇਹ ਕਿਹਾ ਕਿ ਜਿਸ ਨੂੰ ਨਿਊਕਲੀਅਰ ਤਬਾਹੀ ਕਿਹਾ ਜਾਂਦਾ ਹੈ ਜਾਂ ਆਰਮੈਗੈਡਨ ਉਸ ਦੇ ਲਈ ਲਫ਼ਜ਼ ਹੈ, ਉਹਦੇ 'ਚੋਂ ਟੈਸਟਾਮੈਂਟ 'ਚੋਂ ਆਇਆ, ਬਾਈਬਲ 'ਚੋਂ, ਕਿ ਜਿਹਦੇ 'ਚ ਫਾਈਨਲ ਲੜਾਈ ਪਲੈਨਟ ਦੀ ਹੋਏਗੀ, ਔਰ ਉਸ ਦੇ ਉੱਤੇ ਜਿਹਨੂੰ ਹਿੰਦੀ ਵਾਲੇ ਪਰਲੇ ਕਹਿੰਦੇ ਨੇ, ਕਿਆਮਤ ਦੇ ਨਾਲ ਵੀ ਜੋੜਿਆ ਜਾਂਦਾ ਹੈ, ਤਬਾਹੀ ਦੇ ਨਾਲ ਵੀ ਜੋੜ ਕੇ, ਪਰ ਇੱਕ ਅੰਗਰੇਜ਼ੀ ਟਰਮ ਬਣ ਗਈ ਕਿ ਮੁਕੰਮਲ ਤਬਾਹੀ। ਅੱਜ ਇੰਨੇ ਕੁ ਨਿਊਕਲੀਅਰ ਵਾਰਹੈਡ ਨੇ ਦੁਨੀਆ ਦੇ ਵਿੱਚ, ਇੰਨੇ ਕੁ ਨਿਊਕਲੀਅਰ ਹਥਿਆਰ ਨੇ ਕਿ ਕਿਸੇ ਹੋਰ ਏਲੀਅਨ ਨੂੰ ਜਾਂ ਕਿਸੇ ਹੋਰ ਪਲੈਨਟ ਵਾਲਿਆਂ ਨੂੰ ਆ ਕੇ ਸਾਨੂੰ ਤਬਾਹ ਕਰਨ ਦੀ ਲੋੜ ਨਹੀਂ ਹੈ। ਆਪਣੀ ਤਬਾਹੀ ਦਾ ਸਮਾਨ ਤਿਆਰ ਕਰਕੇ ਅਸੀਂ ਕੋਲ ਹੀ ਰੱਖਿਆ ਹੋਇਆ, ਔਰ ਉਹਦੇ 'ਚ ਹੁਣ ਖਾਸ ਤੌਰ ਤੇ ਜਦੋਂ ਅਸੀਂ ਇੰਡੀਆ ਪਾਕਿਸਤਾਨ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਔਰ ਸਾਡਾ ਹਮੇਸ਼ਾ ਹੀ ਇਹ ਕੰਸਰਨ ਰਿਹਾ ਕਿ ਭਾਈ ਕਿਵੇਂ ਜਿਹੜਾ ਕੋਈ ਵੀ ਕਨਫਲਿਕਟ ਜਿਹੜੇ ਲੰਬੇ ਵਕਤ ਦੇ ਨੇ, ਜਿਨ੍ਹਾਂ ਨੂੰ ਕੋਈ ਰਿਜ਼ੋਲਵ ਨਹੀਂ ਕੀਤਾ ਜਾਂਦਾ। ਕਸ਼ਮੀਰ ਦੇ ਹਵਾਲੇ ਨਾਲ ਅਸੀਂ ਦੇਖ ਰਹੇ ਹਾਂ ਕਿ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ ਏਜੰਡੇ ਤੇ ਸਭ ਤੋਂ ਪੁਰਾਣਾ ਜਿਹੜਾ ਡਿਸਪਿਊਟ ਜਿਹਦੇ 'ਚ ਕੋਈ ਜ਼ਿੰਮੇਵਾਰੀ ਨਹੀਂ ਨਿਭਾਈ ਗਈ, ਉਹ ਕਸ਼ਮੀਰ ਦਾ, ਜੰਮੂ ਕਸ਼ਮੀਰ ਦਾ ਮੁੱਦਾ ਹੈ। ਔਰ ਦੋਨੋਂ ਹੀ ਮੁਲਕ ਜਿਹੜੇ ਨੇ ਉਹ ਹਥਿਆਰਾਂ ਨਾਲ, ਨਿਊਕਲੀਅਰ ਹਥਿਆਰਾਂ ਨਾਲ ਲੈਸ, ਔਰ ਜਿਵੇਂ ਅਸੀਂ ਅੱਗੇ ਵੀ ਇਹ ਡਿਸਕਸ ਕੀਤਾ ਸੀ ਕਿ ਇਸ ਵੇਲੇ ਜਿਹੜੀ ਸਵੀਡਨ ਬੇਸਡ ਇਸ ਸਾਰੇ ਦੇ ਉੱਤੇ ਅੱਖ ਰੱਖਣ ਵਾਲੀ ਸੰਸਥਾ ਹੈ, ਉਹਨਾਂ ਦਾ ਕਹਿਣਾ ਹੈ ਵੀ ਕਿਹਦੇ ਕੋਲ ਕਿੰਨੇ ਵਾਰਹੈਡ ਨੇ, ਕਿੰਨੀਆਂ ਕੀ ਸਿਸਟਮ ਹੈ। ਸੋ ਜ਼ਾਹਰ ਹੈ ਵੀ ਇਹ ਜਦੋਂ ਤੁਸੀਂ ਇੰਡੀਆ ਪਾਕਿਸਤਾਨ ਦੇ ਹਵਾਲੇ ਨਾਲ ਦੇਖਦੇ ਹੋ, ਉਹ ਤੇ ਮਿੰਟ 2 ਮਿੰਟ ਦਾ ਗੈਪ ਜਿਹੜਾ ਦੋਨੋਂ ਪਾਸੇ ਮੁਕੰਮਲ ਜਿਹੜੀ ਹੈ ਉਹ ਤਬਾਹੀ ਕਰ ਸਕਦਾ ਹੈ। ਔਰ ਜਿਹੜੀ ਕਹਾਣੀ 2 ਦਿਨ ਪਹਿਲੇ ਦੁਨੀਆ ਦੇ ਮੀਡੀਆ 'ਚ ਵੀ ਡਿਸਕਸ ਹੋਈ, ਔਰ ਖਾਸ ਤੌਰ ਤੇ ਚੀਨ ਦੇ ਹਵਾਲੇ ਨਾਲ, ਕਿ ਭਾਈ ਉਹਨਾਂ ਨੇ ਕਿਵੇਂ ਆਪਣੇ ਸਿੰਗਕਿਆਂਗ ਪ੍ਰੋਵਿੰਸ ਦੇ ਵਿੱਚ ਜਿਹੜੀ ਸੈਟੇਲਾਈਟ ਪਿਕਚਰਸ ਆਈਆਂ ਕਿ ਉਹ ਅੰਡਰਗਰਾਊਂਡ ਜਿਹਨੂੰ ਸਾਈਲੋ ਕਹਿੰਦੇ ਨੇ, ਮੈਂ ਲਾਸਟ ਟਾਈਮ ਸਿਲੋ ਕਿਉਂਕਿ ਪੰਜਾਬੀ ਮੀਡੀਆ 'ਚ ਇਹ ਲਫ਼ਜ਼ ਇਸਤੇਮਾਲ ਹੁੰਦਾ ਸੀ, ਫਿਰ ਸਾਡੇ ਵੀ ਡਾਕਟਰ ਰਣਜੀਤ ਸਿੰਘ ਹੋਰਾਂ ਨੇ ਸਾਨੂੰ ਕਰੈਕਟ ਕੀਤਾ, ਉਹ ਤਾਂ ਫਿਰ ਨਾਲ ਭੇਜ ਦਿੰਦੇ ਨੇ ਸਾਨੂੰ ਡਿਕਸ਼ਨਰੀ ਜਿਹਦੇ ਦਾ ਉਹ ਰੈਫਰੈਂਸ ਕਿ ਵੀ ਉਹਦਾ ਕੀ ਐਗਜ਼ੈਕਟ ਪ੍ਰੋਨੰਸੀਏਸ਼ਨ ਹੈ। ਸੋ ਜ਼ਾਹਰ ਹੈ ਕਿ ਜਦੋਂ ਤੁਸੀਂ ਅੰਡਰਗਰਾਊਂਡ ਫੈਸਿਲਿਟੀ 'ਚ ਗ੍ਰੇਨ ਜਾਂ ਦੂਜੀ ਵੀ ਕੋਈ ਸਟੋਰ ਕਰਦੇ ਹੋ, ਉਹਨੂੰ ਵੀ ਸਾਈਲੋ ਕਿਹਾ ਜਾਂਦਾ ਹੈ, ਜਿਵੇਂ ਅਡਾਨੀਆਂ ਨੇ ਮੋਗੇ 'ਚ ਦੂਸਰੀ ਥਾਂ ਤੇ ਬਣਾਇਆ। ਔਰ ਇਹ ਜਿਹੜੀ ਖਬਰ ਚਾਈਨਾ ਦੇ ਹਵਾਲੇ ਨਾਲ ਸੀ, ਔਰ ਇਹਦੇ ਉੱਤੇ ਫਿਰ ਬਹੁਤ ਸਾਰੀਆਂ ਸਟੋਰੀਜ਼ ਵੀ ਹੋਈਆਂ ਕਿ ਵੀ ਇੰਡੀਆ ਲਈ ਦਾ ਕੀ ਮਤਲਬ ਹੈ। ਔਰ ਇਹ ਸੈਟੇਲਾਈਟ ਰਾਹੀਂ ਜਿਹੜੀਆਂ ਇਹ ਤਸਵੀਰਾਂ ਲਈਆਂ ਗਈਆਂ, ਉਹਦੇ 'ਚ ਆਇਆ ਕਿ ਵੀ ਉਹਨਾਂ ਨੇ ਸ਼ਿਨਜ਼ਿਆਂਗ ਇਲਾਕੇ ਦੇ ਵਿੱਚ ਬੜੇ ਵੱਡੇ ਜਿਹੜੇ ਨੇ ਉਹ ਸਾਈਲੋ ਬਣਾ ਰਹੇ ਨੇ। ਔਰ ਫੈਡਰੇਸ਼ਨ ਆਫ ਅਮਰੀਕਨ ਸਾਇੰਟਿਸਟ ਨੇ ਇਹ ਦਾਅਵਾ ਕੀਤਾ ਕਿ ਇਹ ਇੱਕ ਬਹੁਤ ਵੱਡਾ
ਚੀਨ ਜਿਹੜਾ ਹੈ ਉਹ ਨਿਊਕਲੀਅਰ ਮਿਸਾਈਲ ਫੀਲਡ ਬਣਾ ਰਿਹਾ ਅੰਡਰਗਰਾਉਂਡ ਸਾਈਲੋ ਦੇ ਵਿੱਚ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਇੱਕ ਬਹੁਤ ਵੱਡਾ ਉਹਨਾਂ ਨੇ ਕਿਹਾ ਕਿ ਚੀਨ ਜਿਹੜਾ ਹੈ ਗਾਂਸੂ ਉਹਨਾਂ ਦਾ ਸਟੇਟ ਹੈ, ਸੂਬਾ ਹੈ, ਉਹਦੇ 'ਚ ਹਿਊਮਨ ਇਲਾਕਾ, ਉਹਦੇ ਕੋਲ 120 ਮਿਸਾਈਲ ਸਾਈਲੋ ਜਿਹੜੇ ਨੇ ਉਹਨਾਂ ਦੀ ਕੰਸਟਰਕਸ਼ਨ ਕਰ ਰਹੇ। ਹੁਣ ਜੇ 120 ਮਿਸਾਈਲ ਸਾਈਲੋ ਨੇ, ਉਹਨਾਂ ਦੇ ਵਿੱਚ ਕਿੰਨੇ ਹਜ਼ਾਰ ਮਿਸਾਈਲ ਸਟੋਰ ਕੀਤੀਆਂ ਜਾਣਗੀਆਂ। ਔਰ ਉਹਨਾਂ ਨੇ ਕਿਹਾ ਜੀ ਵੀ ਇਹ 2021 ਦੇ ਵਿੱਚ ਦੀ ਸ਼ੁਰੂਆਤ ਹੋਈ ਹੈ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਘੱਟੋ ਘੱਟ 14 ਹੋਰ ਸਾਈਲੋ ਗੁੰਬਦਦਾਰ ਕਵਰ ਵਾਲੇ ਹੋਰ 19 ਸਾਈਲੋ ਜਿਹੜੇ ਨੇ ਉਸ ਖਿੱਤੇ ਦੇ ਵਿੱਚ ਬਣਾਏ ਜਾ ਰਹੇ ਨੇ। ਔਰ ਇਸ ਤਰ੍ਹਾਂ ਕੁੱਲ ਜਿਹੜੇ ਨੇ ਕੁਝ ਟਾਈਮ ਤੱਕ ਹੀ 110 ਸਾਈਲੋ ਬਣ ਕੇ ਤਿਆਰ ਹੋ ਜਾਣਗੇ। ਹਾਲਾਂਕਿ ਇਸ ਨੂੰ ਜਿਹੜਾ ਚਾਈਨਾ ਦਾ ਗਲੋਬਲ ਟਾਈਮਸ ਉਹਨੇ ਡਿਨਾਈ ਕੀਤਾ, ਪਰ ਆਫੀਸ਼ੀਅਲ ਤੌਰ ਤੇ ਚੀਨ ਦੇ ਨੇ ਨਾ ਇਸ ਨੂੰ ਕਨਫਰਮ ਕੀਤਾ ਕਿ ਭਾਈ ਉਹਨਾਂ ਦੇ ਕੋਲ ਇੰਨੇ ਉਹ ਸਾਈਲੋ ਔਰ ਅੰਡਰਗਰਾਉਂਡ ਨਿਊਕਲੀਅਰ ਮਿਸਾਈਲਸ ਨੂੰ ਜਿਹੜਾ ਉਹ ਸਟੋਰ ਕਰਨ ਦੇ ਲਈ ਬਣਾ ਰਹੇ ਨੇ। ਔਰ ਚਾਈਨਾ ਦਾ ਹਮੇਸ਼ਾ ਇਹ ਕਹਿਣਾ ਰਿਹਾ ਜੀ ਸਾਡੇ ਕੋਲ ਜਿਹੜਾ ਅਸੀਂ ਜਿਹੜਾ ਐਟਮ ਨਿਊਕਲੀਅਰ ਹੈ ਉਹਨੂੰ ਐਜ਼ ਏ ਮਿਨੀਮਮ ਡੈਟਰੈਂਟ ਇਸਤੇਮਾਲ ਕਰਦੇ। ਔਰ ਉਹਨਾਂ ਨੇ ਇਹ ਕਿਹਾ ਜੀ ਅਸੀਂ ਤਾਂ ਇਹ ਜਿਹੜਾ ਇਸ ਨੂੰ ਪਾਵਰ ਹਾਊਸ ਔਰ ਵਿੰਡ ਔਰ ਦੂਜੇ ਲਈ ਇਸਤੇਮਾਲ ਕਰ ਰਹੇ ਹਾਂ। ਲੇਕਿਨ ਜਿਵੇਂ ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਦੀ ਅਸੀਂ ਗੱਲ ਕੀਤੀ ਸੀ ਕਿ ਜਿਨ੍ਹਾਂ ਨੇ ਆਪਣੀ ਰਿਪੋਰਟ 'ਚ ਕਿਹਾ ਤਾਜ਼ਾ ਰਿਪੋਰਟ 'ਚ ਕਿ ਰੂਸ ਦੇ ਕੋਲ 6255 ਜਿਹੜੇ ਨੇ ਉਹ ਨਿਊਕਲੀਅਰ ਵਾਰਹੈਡ ਨੇ, ਅਮਰੀਕਾ ਦੇ ਕੋਲ ਜਿਹੜਾ 5550 ਨੇ, ਬ੍ਰਿਟਨ ਦੇ ਕੋਲ 225 ਨੇ, ਭਾਰਤ ਦੇ ਕੋਲ 156 ਨੇ, ਔਰ ਪਾਕਿਸਤਾਨ ਦੇ ਕੋਲ 165 ਨੇ, ਔਰ ਚੀਨ ਦੇ ਕੋਲ ਜਿਹੜੇ ਨੇ 350 ਨੇ। ਸੋ ਜ਼ਾਹਰ ਹੈ ਕਿ ਪਾਕਿਸਤਾਨ ਦੇ ਕੋਲ ਭਾਰਤ ਨਾਲੋਂ ਆਲਮੋਸਟ 9 ਜਿਹੜੇ ਨਿਊਕਲੀਅਰ ਵਾਰਹੈਡ ਜ਼ਿਆਦਾ ਨੇ। ਹੁਣ ਇਸ ਸਾਰੇ ਦੇ ਚਲਦੇ ਆ ਜਦੋਂ ਇਹ ਸਾਹਮਣੇ ਆ ਰਿਹਾ ਕਿ ਭਾਈ ਇਸ ਲੈਵਲ ਦੇ ਉੱਤੇ ਜੇ ਚਾਈਨਾ ਆਪਣੇ ਨਿਊਕਲੀਅਰ ਪ੍ਰੋਗਰਾਮ ਨੂੰ ਔਰ ਮਿਸਾਈਲ ਨੂੰ ਕਿ ਉਹਨਾਂ ਨੇ ਈਵਨ ਇੰਨੇ ਵੱਡੇ ਪੈਮਾਨੇ ਦੀ ਸਟੋਰੇਜ ਦੇ ਲਈ ਸਾਈਲੋ ਤਿਆਰ ਕੀਤੇ ਨੇ, ਤੇ ਇਹ ਜ਼ਾਹਰ ਹੈ ਕਿ ਅਸੀਂ ਉਸੇ ਪਾਸੇ ਵੱਲ ਵੱਧ ਰਹੇ ਹਾਂ। ਜਦੋਂ ਅਸੀਂ ਇਹ ਕਿਹਾ ਕਿ ਇਹ ਨਿਊਕਲੀਅਰ ਕਿਆਮਤ ਦਾ ਸਮਾਨ ਅਸੀਂ ਖੁਦ ਹੀ ਤਿਆਰ ਕਰਕੇ ਬੈਠੇ ਹਾਂ, ਬੇਸ਼ੱਕ ਇਹਨਾਂ 76 ਸਾਲਾਂ 'ਚ ਦੁਬਾਰਾ ਕੋਈ ਉਸ ਕਿਸਮ ਦੀ ਵੱਡੀ ਜੰਗ ਨਹੀਂ ਹੋਈ, ਪਰ ਹੁਣ ਜੋ ਹਾਲਾਤ ਸਾਡੇ ਖਿੱਤੇ 'ਚ ਬਣ ਰਹੇ ਨੇ, ਜੋ ਅਮਰੀਕਾ ਔਰ ਚਾਈਨਾ ਔਰ ਅੱਜ ਚਾਈਨਾ, ਰਸ਼ੀਆ, ਈਰਾਨ ਉਹ ਇੱਕ ਪਲੇਟਫਾਰਮ ਤੇ ਨੇ, ਔਰ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਕਿ ਭਾਰਤ ਜਿਹੜਾ ਹੈ ਉਹ ਅਮਰੀਕਾ ਦੇ ਜਹਾਜ਼ ਤੇ ਚੜ੍ਹ ਕੇ ਕੁਆਡ ਦੇ ਥੱਲੇ ਆਸਟ੍ਰੇਲੀਆ, ਜਾਪਾਨ ਔਰ ਅਮਰੀਕਾ ਔਰ ਇੰਡੀਆ ਜ਼ਾਹਰ ਹੈ ਉਹ ਕਿਸ ਡਾਇਰੈਕਸ਼ਨ 'ਚ ਜਾ ਰਹੇ ਨੇ। ਹੁਣ ਜਦੋਂ ਇਸ ਕਿਸਮ ਦਾ ਹੁੰਦਾ ਹੈ ਔਰ ਇਸ ਗੱਲ ਦਾ ਧਿਆਨ ਰਹੇ ਕਿ ਜਿੱਥੇ ਦੁਨੀਆ ਦੇ ਵਿੱਚ ਸੈਂਸੀਬਲ ਲੋਕ, ਸਿਆਣੇ ਲੋਕ ਵੀ ਆਉਂਦੇ ਨੇ, ਲੇਕਿਨ ਜਿਹੜੇ ਕ੍ਰੇਜ਼ੀ ਫੈਲੋ ਜਿਨ੍ਹਾਂ ਦੇ ਅੰਦਰ ਨਫ਼ਰਤ ਭਰੀ ਹੋਈ ਹੈ ਜਾਂ ਜਿਨ੍ਹਾਂ ਨੂੰ ਅਸੀਂ ਜ਼ਿਹਨੀ ਬਿਮਾਰ ਕਹਾਂਗੇ, ਉਹਨਾਂ ਦੀ ਵੀ ਕੋਈ ਕਮੀ ਨਹੀਂ ਹੈ। ਸੋ ਜੇ 20ਵੀਂ ਸਦੀ ਦੇ ਵਿੱਚ ਹਿਟਲਰ ਔਰ ਮੁਸੋਲਿਨੀ ਵਰਗੇ ਲੋਕ ਔਰ ਇੰਦਰਾ ਗਾਂਧੀ ਵਰਗੇ ਸਾਡੇ ਖਿੱਤੇ 'ਚ ਆਏ ਜਿਨ੍ਹਾਂ ਨੇ ਆਪਣੇ ਲੋਕਾਂ ਦੀ ਤਬਾਹੀ ਕੀਤੀ, ਤੇ 21ਵੀਂ ਸਦੀ 'ਚ ਵੀ ਅਸੀਂ ਦੇਖਿਆ ਕਿ ਪ੍ਰੈਜ਼ੀਡੈਂਟ ਟਰੰਪ, ਮੋਦੀ ਔਰ ਅੱਜ ਵੀ ਜੇ ਇਸ ਨੂੰ ਦੇਖਣਾ ਹੋਏ ਕਿ ਕਿਵੇਂ ਦੁਨੀਆ ਦੇ ਜੇ ਤੁਸੀਂ ਸਿਨੈਰੀਓ ਵੱਲ ਨਜ਼ਰ ਮਾਰੋ ਤੇ ਤੁਹਾਨੂੰ ਕੋਈ ਜਾਇੰਟ ਪਰਸਨੈਲਿਟੀਜ਼ ਜਿਹੜੀਆਂ ਨੇ ਉਹ ਨਜ਼ਰ ਨਹੀਂ ਆਉਂਦੀਆਂ। ਮਿਜਟ ਜੇ ਕਿਸਮ ਦੇ ਲੋਕ, ਬੋਰਿਸ ਜੌਨਸਨ ਉੱਥੇ ਯੂਕੇ 'ਚ ਬੈਠਾ ਹੋਇਆ ਹੈ, ਇੱਥੋਂ ਦੇ ਅਮਰੀਕਨ ਸਿਸਟਮ 'ਚ ਵੀ ਅਸੀਂ ਦੇਖ ਰਹੇ ਹਾਂ ਕਿ ਕੋਈ ਜੋ ਬਾਈਡਨ ਕੋਈ ਉਸ ਕਿਸਮ ਦੀ ਜਾਇੰਟ ਪਰਸਨੈਲਿਟੀ ਨਹੀਂ ਹੈ। ਭਾਰਤ ਦੇ ਵਿੱਚ ਤਾਂ ਮੋਦੀ ਦਾ ਹਾਲ ਅਸੀਂ ਦੇਖ ਸਕਦੇ ਹਾਂ ਕਿ ਕਿਸ ਕਿਸਮ ਦਾ ਸਾਰਾ ਨਫ਼ਰਤ ਦਾ ਵਿਹਾਰ ਹੈ। ਤੇ ਜਦੋਂ ਇਸ ਸਭ ਦੇ ਚਲਦੇ ਆ ਇਹ ਨਿਊਕਲੀਅਰ ਇਨਾ ਜਿਹੜਾ ਉਹ ਜ਼ਖੀਰਾ ਚਾਰ 'ਚ ਫਿਰ ਇਕੱਠਾ ਹੋ ਰਿਹਾ, ਸੋ ਸੂਨਰ ਔਰ ਲੇਟਰ ਅਸੀਂ ਉਸੇ ਡਾਇਰੈਕਸ਼ਨ ਵੱਲ ਵੱਧ ਰਹੇ ਹਾਂ। ਫਿਰ ਬੇਸ਼ੱਕ ਇਹਨੂੰ ਅਸੀਂ ਅਕਾਲ ਪੁਰਖ ਦੀ ਵੱਡੀ ਖੇਡ ਦੇ ਵਿੱਚ ਹੀ ਦੇਖਦੇ ਹਾਂ ਕਿ ਭਾਈ ਕਈ ਵਾਰ ਪਸਰਿਓ ਪਾਸਾਰਾ ਕਿ ਕਈ ਵਾਰ ਕ੍ਰੀਏਸ਼ਨ ਹੁੰਦੀ ਹੈ, ਡਿਸਟਰਕਸ਼ਨ ਹੁੰਦੀ ਹੈ, ਪਰ ਕੋਈ ਹੋਰ ਰੀਜ਼ਨ ਡਿਸਟਰਕਟ ਕਰਨ ਉਹ ਤਾਂ ਸਮਝ ਆ ਸਕਦਾ ਹੈ। ਕੋਵਿਡ-19 ਦੇ ਚਲਦੇ ਆ ਅਸੀਂ ਉਸ ਡਿਸਟਰਕਸ਼ਨ ਦੇਖੀ, ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਜਾਂਦੀਆਂ, ਪਰ ਆਪਣੀ ਤਬਾਹੀ ਦਾ ਆਪ ਸਮਾਨ ਤਿਆਰ ਕਰਕੇ ਉਸੇ ਹੀ ਸੁੱਕੇ ਬਾਰੂਦ ਦੇ ਉੱਤੇ ਅਸੀਂ ਬੈਠੇ ਹੋਏ ਹਾਂ ਜਿਹਨੂੰ ਸਾਡੇ ਹੀ ਆਪਣੇ ਕਿਸੇ ਨੇ ਤੀਲੀ ਲਾਣੀ ਹੈ। ਸੋ ਅਸੀਂ ਜਦੋਂ ਇਸ ਅੱਜ ਦੇ ਦਿਨ ਨੂੰ ਯਾਦ ਕਰ ਰਹੇ ਹਾਂ, ਫਿਰ ਸਾਡੀਆਂ ਮਨ ਦੀਆਂ ਅੱਖਾਂ ਸਾਹਮਣੇ 76 ਸਾਲ ਪਹਿਲਾਂ
ਹੀਰੋਸ਼ੀਮਾ ਔਰ ਨਾਗਾਸਾਕੀ ਦੇ ਉਹ ਲੱਖਾਂ ਲੋਕ ਜਿਹੜੇ ਨੀਂਦ ਦੇ ਵਿੱਚ ਹੀ ਸੁੱਤਿਆਂ ਸੌਂ ਗਏ, ਚਾਰ ਚੁਫੇਰੇ ਬਰਬਾਦੀ, ਔਰ ਜਿਹੜੇ ਸਰਵਾਈਵ ਵੀ ਕੀਤੇ ਉਹ ਕਿਹਨਾਂ ਬਿਮਾਰੀਆਂ ਚੋਂ ਗੁਜ਼ਰੇ। ਔਰ ਜਨਰੇਸ਼ਨ ਆਫਟਰ ਜਨਰੇਸ਼ਨ, ਜਿਹਨੂੰ ਅਸੀਂ ਜੈਨੇਟਿਕ ਬਰਥ ਡਿਫੈਕਟਸ ਕਹਿੰਦੇ ਆ, ਵਿੰਗੇ ਟੇਢੇ ਬੱਚਿਆਂ ਦਾ ਜੰਮਣਾ, ਕੋਈ ਅੰਨ੍ਹਾ ਹੈ, ਕਿਸੇ ਦਾ ਕੋਈ ਅੰਗ ਨਹੀਂ ਹੈ, ਕੋਈ ਦੂਜਾ, ਇਹ ਨਿਊਕਲੀਅਰ ਤਬਾਹੀ ਦਾ ਮੰਜ਼ਰ ਜ਼ਮਾਨੇ ਨੇ ਦੇਖਿਆ ਹੋਇਆ ਹੈ। ਲੇਕਿਨ ਅਸੀਂ ਇਸ ਸਾਰੇ ਤੋਂ ਐਜ਼ ਏ ਹਿਊਮਨ ਬੀਇੰਗਸ ਕੁਝ ਨਹੀਂ ਸਿੱਖਿਆ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਫਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।